ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਜੀ ਫਰੀਮਾਰਟ ਤੋਂ, ਸਰਬਜੀਤ ਸਿੰਘ ਜੋਕਰ ਟਰਲਾਕ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਰਣਬੀਰ ਸਿੰਘ ਰਾਣਾ ਜੀ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਫਰੀਮਾਰਟ ਤੋਂ ਅਤੇ ਮਨਜੀਤ ਸਿੰਘ ਸਿੱਧੂ ਜੀ ਫਰੈਜ਼ਨੋ ਤੋਂ। ਇਸ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਬਲਤੇਜ ਪੰਨੂ ਜੀ ਨੂੰ ਸਵਾਗਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ 'ਚ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਮਿਹਰਬਾਨੀ ਜੀ, ਧੰਨਵਾਦ ਦਿਲਪ੍ਰੀਤ, ਔਰ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਤੇ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ ਜੋ ਕੁਛ ਜਿਹੜਾ ਉਹ ਵਾਪਰਿਆ ਜੀ। ਇੱਕ ਤਾਂ ਕੱਲ ਜਿਹੜਾ ਸੀਗਾ ਨਰੋਆ ਪੰਜਾਬ ਮੰਚ ਦੇ ਵੱਲੋਂ ਲੁਧਿਆਣੇ ਦੇ ਨਜ਼ਦੀਕ ਪੈਂਦੇ ਪਿੰਡਾਂ ਦੇ ਵਿੱਚ ਚੇਤਨਾ ਮਾਰਚ ਕੀਤਾ ਗਿਆ। ਔਰ ਇਹ ਜਿਹੜਾ ਚੇਤਨਾ ਮਾਰਚ ਸੀਗਾ ਕਾਸਾਬਾਦ, ਜਿੱਥੋਂ ਇੰਡਸਟਰੀ ਦਾ ਪਾਣੀ ਇੱਕ ਕਹਿਣ ਨੂੰ ਟਰੀਟਮੈਂਟ ਪਲਾਂਟ ਦੇ ਰਾਹੀਂ ਸਤਲੁਜ ਦਰਿਆ ਦੇ ਵਿੱਚ ਸੁੱਟਿਆ ਜਾ ਰਿਹਾ, ਔਰ ਬੇਹੱਦ ਗੰਦਾ ਪਾਣੀ ਇਹ ਸਤਲੁਜ ਦਰਿਆ ਦੇ ਵਿੱਚ ਮਿਲਦਾ। ਦੂਸਰਾ ਪੁਆਇੰਟ ਗੌਂਸਪੁਰਾ ਹੈ। ਗੌਂਸਪੁਰਾ ਦੇ ਵਿੱਚ ਜਿਹੜਾ ਬੁੱਢਾ ਨਾਲਾ ਇੱਥੋਂ ਲੰਘਦਾ ਹੈ, ਔਰ ਗੌਂਸਪੁਰਾ ਦੇ ਵਿੱਚ ਕਈ ਇਸ ਤਰ੍ਹਾਂ ਦੇ ਪਰਿਵਾਰ ਹੈ ਜਿਹੜੇ ਪੂਰੇ ਦੇ ਪੂਰੇ ਖਤਮ ਹੋ ਚੁੱਕੇ ਹੋਏ ਆ ਕੈਂਸਰ ਦੀ ਵਜ੍ਹਾ ਕਰਕੇ, ਕਾਲੇ ਪੀਲੀਏ ਦੀ ਵਜ੍ਹਾ ਕਰਕੇ। ਔਰ ਇਹ ਦੋ ਪੁਆਇੰਟ ਜਿਹੜੇ ਮੇਨ ਸੀਗੇ ਉਹ ਦੇਖੇ ਗਏ। ਉੱਥੇ ਵੱਡੀ ਗਿਣਤੀ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚੋਂ ਜਿਹੜੇ ਵਾਤਾਵਰਨ ਪ੍ਰੇਮੀ ਆ ਉਹ ਪਹੁੰਚੇ ਹੋਏ ਸੀਗੇ। ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਇਹ ਕਿਹਾ ਗਿਆ ਜੀ ਕਿ ਇਹ ਪਲਾਂਟ ਜਿਹੜੇ ਨੇ ਟਰੀਟਮੈਂਟ ਪਲਾਂਟ, ਇਹ ਕਹਿਣ ਨੂੰ ਨੇ ਜਿਹੜੇ ਸਰਕਾਰ ਕਹਿੰਦੀ ਟਰੀਟਮੈਂਟ ਪਲਾਂਟ ਹੈ, ਜਦੋਂ ਕਿ ਟਰੀਟਮੈਂਟ ਪਲਾਂਟ ਵਾਲੇ ਮੰਨਦੇ ਆ ਕਿ ਇਹ ਪਾਣੀ ਪੀਣ ਯੋਗ ਨਹੀਂ। ਸਵਾਲ ਇਹ ਆ ਕਿ ਜੇ ਪਾਣੀ ਪੀਣ ਯੋਗ ਨਹੀਂ ਗਾ ਤੇ ਫਿਰ ਪੀਣ ਵਾਲੇ ਸਤਲੁਜ ਦਰਿਆ ਦੇ ਵਿੱਚ ਸੁੱਟਣ ਦੀ ਪਰਮਿਸ਼ਨ ਕਿਹਨੇ ਦਿੱਤੀ ਆ? ਕਿਉਂਕਿ ਇਹ ਸਤਲੁਜ ਜਿਹੜਾ ਉਹ ਅੱਗੇ ਜਾ ਕੇ ਰਲਦਾ ਹਰੀਕੇ ਪੱਤਣ ਤੋਂ ਜਿਹੜਾ ਇਹ ਅੱਗੇ ਨਹਿਰਾਂ ਦੇ ਰੂਪ ਦੇ ਵਿੱਚ ਨਿਕਲਦਾ। ਔਰ ਪੰਜਾਬ ਦੇ ਜਿੱਥੇ ਕਈ ਜ਼ਿਲ੍ਹਿਆਂ ਨੂੰ ਇਹ ਸਿੰਜਦਾ ਆ, ਉੱਥੇ ਨਾਲ ਦੀ ਨਾਲ ਇਹ ਪੀਣ ਦੇ ਵਾਸਤੇ ਪਾਣੀ ਵਰਤਿਆ ਜਾਂਦਾ। ਔਰ ਮੁਕਤਸਰ ਡਿਸਟ੍ਰਿਕਟ ਇਸ ਤਰ੍ਹਾਂ ਦਾ ਹੈ ਜਿੱਥੇ ਤੁਸੀਂ ਇਹ ਕਹਿ ਲਓ ਕਿ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਇਹ ਪਾਣੀ ਵਰਤਿਆ ਜਾਂਦਾ। ਮਤਲਬ ਕਿ ਧਾਰਮਿਕ ਜਿਹੜੇ ਸਾਡੇ ਸਥਾਨ ਨੇ ਉਹਨਾਂ ਦੇ ਵਿੱਚ ਵੀ ਪਾਣੀ ਵਰਤਿਆ ਜਾ ਰਿਹਾ, ਪਰ ਸਭ ਜਿਹੜੇ ਆ ਜੀ ਉਹ ਚੁੱਪ ਬੈਠੇ ਆ। ਕੈਂਸਰ ਟ੍ਰੇਨ ਬੜੀ ਚਰਚਿਤ ਹੈ, ਕੈਂਸਰ ਦੇ ਹਸਪੀਟਲ ਬੜੇ ਚਰਚਿਤ ਨੇ। ਰਾਜਨੀਤਿਕ ਲੋਕਾਂ ਨੂੰ ਛੁਣਛਣਾ ਦੇਈ ਜਾਂਦੇ ਅਸੀਂ ਕੈਂਸਰ ਦੇ ਹਸਪੀਟਲ ਲਿਆਵਾਂਗੇ, ਪਰ ਕੈਂਸਰ ਦੀਆਂ ਫੈਕਟਰੀਆਂ ਵੱਲ ਕੋਈ ਧਿਆਨ ਦੇਣ ਦੇ ਵਾਸਤੇ ਤਿਆਰ ਨਹੀਂ ਗਾ। ਇਹ ਕੈਂਸਰ ਦੀਆਂ ਫੈਕਟਰੀਆਂ ਨੇ ਜਿਹੜੀਆਂ ਕਿ ਪੈਦਾ ਹੋਈਆਂ ਨੇ। ਹੈਰਾਨਗੀ ਵਾਲੀ ਗੱਲ ਇਹ ਰਹੀ ਕਿ ਸ਼ਹਿਰ ਦੇ ਅੰਦਰੋਂ, ਸਮੁੱਚੇ ਲੁਧਿਆਣੇ ਸ਼ਹਿਰ ਦੇ ਅੰਦਰੋਂ ਇੱਕ ਜਿਹੜਾ ਪਰਿਵਾਰ ਸੀਗਾ ਉਹ ਇੱਥੇ ਜਿਹੜਾ ਜੀ ਲੁਧਿਆਣੇ ਦੇ ਵਿੱਚ ਆਇਆ ਇਸ ਮਾਰਚ ਦੇ ਵਿੱਚ, ਇੱਕੋ ਪਰਿਵਾਰ ਜਿਹੜਾ ਸੀ। ਯਾਰ ਉਹਦੇ ਨਾਲ ਗਿਣਤੀ ਮਿਣਤੀ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇੰਨੀ ਸੀਗੀ ਕਿ ਸਮੁੱਚੇ ਪੰਜਾਬ ਦੇ ਵਿੱਚੋਂ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੀ ਉਹ ਇਕੱਤਰ ਹੋਏ ਸੀ। ਅੱਗੇ ਕੀ ਹੁੰਦਾ ਹੈ ਆਉਣ ਵਾਲਾ ਜਿਹੜਾ ਜੀ ਉਹ ਦਿਨ ਦੱਸਣਗੇ। ਜੇ ਆਪਾਂ ਗੱਲ ਜਿਹੜੀ ਉਹ ਸ਼ੁਰੂ ਕਰੀਏ ਜਿਹੜੇ ਪੰਜਾਬ ਦੀ ਜਿਹੜੇ ਲਾਅ ਐਂਡ ਆਰਡਰ ਦੀ ਸਥਿਤੀ ਆ, ਤੇ ਦੋ ਘਟਨਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਜਿਹੜੀਆਂ ਕਿ ਬੜੀਆਂ ਖਤਰਨਾਕ ਨੇ। ਖਤਰਨਾਕ ਇਸ ਪੁਆਇੰਟ ਆਫ ਵਿਊ ਦੇ ਨਾਲ ਨੇ ਉਹ ਕਿ ਜੇ ਲੋਕਾਂ ਨੇ ਜਿਹੜਾ ਕਾਨੂੰਨ ਹੈ ਉਹ ਆਪਣੇ ਹੱਥਾਂ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਤਾਂ ਇਹ ਕਹਾਣੀ ਕਿੱਧਰ ਨੂੰ ਜਾਊਗੀ। ਜਸਪਾਲ ਦੀ ਮੌਤ ਦਾ ਮਾਮਲਾ ਅਜੇ ਤੱਕ ਸੁਲਝਿਆ ਨਹੀਂ। ਉਹਦੀ ਲੇਟੈਸਟ ਕੀ ਡਿਟੇਲ ਆ ਮੈਂ ਅੱਗੇ ਚੱਲ ਕੇ ਤੁਹਾਨੂੰ ਦੱਸਦਾ। ਥਾਂ ਥਾਂ ਦੇ ਉੱਤੇ ਜਿਹੋ ਜਿਹੇ ਹਾਲਾਤ ਬਣ ਰਹੇ ਆ, ਇੱਥੇ ਧੂਰੀ ਪਿੰਡ ਆ ਸੰਗਰੂਰ ਡਿਸਟ੍ਰਿਕਟ ਦੇ ਵਿੱਚ, ਉੱਥੇ 4 ਸਾਲ ਦੀ ਬੱਚੀ ਦੇ ਨਾਲ ਸਕੂਲ ਦਾ ਜਿਹੜਾ ਕੰਡਕਟਰ ਆ ਉਹ ਉਹਦੇ ਨਾਲ ਜਬਰ ਜਨਾਹ ਜਿਹੜਾ ਉਹ ਕਰਦਾ। ਉਹ ਮਾਮਲਾ ਠੰਡਾ ਜਿਹੜਾ ਜੀ ਉਹ ਜੇ ਨਹੀਂ ਪਿਆ। ਬੱਚੇ ਕਿੱਥੇ ਸੁਰੱਖਿਅਤ ਨੇ ਇਹ ਸਵਾਲ ਹੈ। ਮਾਪੇ ਭੇਜਦੇ ਨੇ ਸਕੂਲਾਂ ਦੇ ਵਿੱਚ, ਸਕੂਲਾਂ ਦੇ ਵਿੱਚ ਕੀ ਹਾਲਾਤ ਨੇ, ਕਿਵੇਂ ਉਹਨੂੰ ਜਿਹੜਾ ਉਹ ਕੰਟਰੋਲ ਕੀਤਾ ਜਾਊਗਾ, ਖਾਸ ਤੌਰ ਦੇ ਉੱਤੇ ਛੋਟੇ ਬੱਚੀਆਂ ਨੂੰ, ਇਹ ਬਹੁਤ ਵੱਡਾ ਸਵਾਲ ਹੈ। ਪਰ ਇਹਦੇ ਉੱਤੇ ਕੋਈ ਜਿਹੜਾ ਜੀ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਦਾ ਟਵੀਟ ਆ ਗਿਆ, ਮੈਂ SSP ਨੂੰ ਕਹਿ ਦਿੱਤਾ ਇਸ ਮਾਮਲੇ ਦੇ ਉੱਤੇ। ਕੀ ਇਹ ਘਟਨਾ ਦੇ ਬਾਰੇ SSP ਨੂੰ ਕਹਿ ਦੇਣ ਦੇ ਨਾਲ ਇਹ ਸਮੱਸਿਆਵਾਂ ਹੱਲ ਹੋਣਗੀਆਂ? ਸ਼ਾਇਦ ਨਹੀਂ।
ਦੋ ਘਟਨਾਵਾਂ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਰਾਮਾ ਮੰਡੀ ਦੇ ਵਿੱਚ ਇੱਕ ਦਿਨੇਸ਼ ਨਗਰ ਪੈਂਦਾ, ਜਿੱਥੇ ਇੱਕ 39 ਵਰ੍ਹਿਆਂ ਦੇ ਨਸ਼ੇੜੀ ਨੇ ਇੱਕ 9 ਸਾਲ ਦੀ ਜਿਹੜੀ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਦੇ ਵਿੱਚੋਂ ਸੀ ਬੱਚੀ, ਉਹਦੇ ਨਾਲ ਜ਼ਬਰ ਜਨਾਹ ਕੀਤਾ। ਲੋਕ ਇਕੱਠੇ ਹੋ ਗਏ, ਲੋਕਾਂ ਨੇ ਇਕੱਠੇ ਹੋ ਕੇ ਇਹ ਜਿਹੜਾ ਦਿਨੇਸ਼ ਨਗਰ ਦੇ ਵਿੱਚ ਪੈਂਦਾ ਜਿਹੜਾ ਵਿਅਕਤੀ ਸੀਗਾ, ਇਹਨੂੰ ਕੁੱਟ ਕੇ ਮਾਰ ਦਿੱਤਾ। ਔਰ ਇਹ ਕਿਹਾ ਗਿਆ ਕਿ ਇਹਨੇ ਇਹ ਜਿਹੜੀ ਸੀ ਕਰਤੂਤ ਕਰਨ ਤੋਂ ਬਾਅਦ ਸ਼ਰਾਬ ਵਗੈਰਾ ਪੀ ਕੇ ਘਰੇ ਜਾ ਕੇ ਪੈ ਗਿਆ। ਉੱਥੇ ਲੋਕਾਂ ਨੇ ਬਾਅਦ ਦੇ ਵਿੱਚ ਜਿਹੜਾ ਸੀ ਇਹਨੂੰ ਦਬੋਚ ਲਿਆ। ਲੋਕਾਂ ਨੇ ਇੰਨੀ ਬੁਰੀ ਤਰੀਕੇ ਦੇ ਨਾਲ ਇਹਨੂੰ ਕੁੱਟਿਆ ਕਿ ਲੋਕ ਇੱਕ ਦੂਜੇ ਨੂੰ ਇਹੀ ਪੁੱਛਦੇ ਰਹੇ ਕਿ ਮਰ ਗਿਆ ਅਜੇ ਕਿ ਨਹੀਂ। ਇਹ ਬਿਹਾਰ ਦਾ ਰਹਿਣ ਵਾਲਾ ਪੱਪੂ ਕੁਮਾਰ ਹੈ, ਜਿਹਨੂੰ ਲੋਕਾਂ ਨੇ ਕੁੱਟ ਕੇ ਇੱਥੇ ਜਲੰਧਰ ਦੇ ਵਿੱਚ ਜਿਹੜਾ ਜੀ ਉਹ ਮਾਰ ਦਿੱਤਾ। ਦੂਜੀ ਘਟਨਾ ਜਿਹੜੀ ਵਾਪਰੀ, ਇਹ ਲੰਬੀ ਹਲਕੇ ਦੇ ਵਿੱਚ ਜਿਹੜੀ ਦੀ ਉਹ ਭਾਈ ਵਾਪਰੀ। ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਸ਼ੁਰੂ ਹੋਇਆ ਜਿਹੜਾ ਇਸ਼ਕ ਸੀਗਾ ਜੀ, ਉਹ ਇਸ ਨੌਜਵਾਨ ਦੀ ਮੌਤ ਦਾ ਕਾਰਨ ਬਣ ਗਿਆ, ਕਿਉਂਕਿ ਇਹ ਨੌਜਵਾਨ ਕੁੜੀ ਨੂੰ ਮਿਲਣ ਦੇ ਵਾਸਤੇ ਉਹਦੇ ਘਰੇ ਚਲੇ ਗਿਆ। ਉੱਥੇ ਵੀ ਜਿਹੜੇ ਇਸ ਲੜਕੀ ਦੇ ਪਰਿਵਾਰ ਵਾਲੇ ਸੀ, ਉਹਨਾਂ ਨੇ ਡਾਂਗਾ ਸੋਟੇ ਲੈ ਕੇ ਗੁਰਪ੍ਰੀਤ ਸਿੰਘ ਨਾਮ ਦੇ ਮੁੰਡੇ ਨੂੰ, ਜਿਹੜਾ ਕਿ ਜਗਰਾਓਂ ਇਲਾਕੇ ਦੇ ਪਿੰਡ ਢੇੜਕਾ ਦਾ ਰਹਿਣ ਵਾਲਾ, ਇਹ 1.5 ਮਹੀਨਾ ਪਹਿਲਾਂ ਸਾਊਦੀ ਅਰਬੀਆ ਤੋਂ ਜਿਹੜਾ ਜੀ ਉਹ ਪਰਤਿਆ ਸੀਗਾ। 20 ਦਿਨ ਪਹਿਲਾਂ ਪਿੰਡ ਬਲੋਚਪੁਰਾ ਦੀ ਕੁੜੀ ਦੇ ਨਾਲ ਮੋਬਾਈਲ ਐਪ ਦੇ ਜ਼ਰੀਏ ਜਿਹੜੀ ਇਹਦੀ ਗੱਲਬਾਤ ਸ਼ੁਰੂ ਹੋਈ। ਉਸ ਤੋਂ ਬਾਅਦ ਲੜਕੀ ਦੇ ਮਾਪੇ ਹਫ਼ਤੇ ਲਈ ਬਾਹਰ ਚਲੇ ਗਏ। ਲੜਕੀ ਦੀ ਦਾਦੀ ਨੇ ਘਰ 'ਚ ਇਕੱਲਿਆਂ ਹੋਣ ਕਰਕੇ ਵੱਡੇ ਜਿਹੜਾ ਮੁੰਡਾ ਸੀਗਾ ਜੀ ਉਹਨੂੰ ਘਰ ਸੌਣ ਲਈ ਬੁਲਾਇਆ। ਕੁੜੀ ਦੇ ਮਾਪਿਆਂ ਦੀ ਗੈਰ ਹਾਜ਼ਰੀ ਦੇ ਵਿੱਚ ਜਿਹੜਾ ਇਹ ਗੁਰਪ੍ਰੀਤ ਸੀਗਾ ਜੀ, ਉਹ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਬਲੋਚੇਕਰਾ ਪਿੰਡ ਦੇ ਵਿੱਚ ਪਹੁੰਚ ਗਿਆ। ਉੱਥੇ ਜਦੋਂ ਜਿਹੜਾ ਜੀ ਘਰਦਿਆਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਬਾਕੀ ਹੋਰ ਜਿਹੜੇ ਜੀ ਬੰਦੇ ਸੱਦ ਲਏ ਕਿ ਕੋਈ ਓਪਰਾ ਬੰਦਾ ਘਰ ਦੇ ਵਿੱਚ ਜਿਹੜਾ ਜੀ ਉਹ ਵੜ ਗਿਆ। ਉੱਥੇ ਇੰਨੇ ਬੁਰੇ ਤਰੀਕੇ ਦੇ ਨਾਲ ਇਹਦੀ ਕੁੱਟਮਾਰ ਜਿਹੜੀ ਕੀਤੀ ਗਈ ਕਿ ਜਿਹੜਾ ਜੀ ਉਹ ਮੁੜ ਕੇ ਇਹਨੂੰ ਹਸਪੀਟਲ ਦੇ ਵਿੱਚ ਬਲੋਟ ਦਾਖਲ ਕਰਵਾਇਆ ਗਿਆ। ਉੱਥੇ ਉਹਦੀ ਮੌਤ ਹੋ ਗਈ। ਇਹ ਦੋ ਘਟਨਾਵਾਂ ਕਿਸੇ ਦੇ ਵਾਸਤੇ ਹੋ ਸਕਦਾ ਕਿ ਆਮ ਦੀਆਂ ਗੱਲਾਂ ਹੋਣ, ਪਰ ਇਹ ਲਾਅ ਐਂਡ ਆਰਡਰ ਦੀ ਵਿਗੜ ਰਹੀ ਸਥਿਤੀ ਵੱਲ ਨੂੰ ਸਿੱਧਾ ਇਸ਼ਾਰਾ ਕਰ ਰਹੀਆਂ ਨੇ ਕਿ ਲੋਕ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਲੈਣ ਲੱਗ ਪਏ। ਜੇ ਏਦਾਂ ਲੋਕ ਜਿਹੜੇ ਆ ਜੀ ਉਹ ਫੈਸਲਾ ਔਨ ਦੀ ਸਪੌਟ ਕਰਨ ਲੱਗ ਗਏ ਤੇ ਫਿਰ ਕਹਾਣੀ ਕਿੱਧਰ ਨੂੰ ਜਿਹੜਾ ਜੀ ਉਹ ਜਾ ਸਕਦੀ ਆ। ਇੱਕ ਖਤਰਨਾਕ ਦਿਸ਼ਾ ਵੱਲ ਨੂੰ ਇਸ਼ਾਰਾ ਕਰ ਰਹੀ ਹੈ। ਜੇ ਖਤਰਨਾਕ ਦਿਸ਼ਾ ਵੱਲ ਨੂੰ ਇਸ਼ਾਰਾ ਕਰ ਰਹੀ ਹੈ ਤੇ ਇਹਦੇ ਨਾਲ ਲੱਗਵੀ ਨਹੀਂ, ਇਹੋ ਜਿਹੀ ਨਹੀਂ, ਪਰ ਇਹਦੇ ਨਾਲ ਕਿਤੇ ਨਾ ਕਿਤੇ ਮਿਲਦੀ ਜਿਹੜੀ ਆ ਜੀ ਉਹ ਅਗਲੀ ਜਿਹੜੀ ਖਬਰ ਆ ਜੀ ਉਹ ਧਿਆਨ ਮੰਗਦੀ ਹੈ। ਉਹ ਇਹ ਆ ਕਿ ਪੰਜਾਬ ਪੁਲਿਸ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ 20 ਤੋਂ ਵੱਧ ਸਜ਼ਾ ਯਾਫਤਾ ਮੁਲਾਜ਼ਮਾਂ ਨੂੰ ਨੌਕਰੀ ਦੇ ਉੱਤੇ ਬਰਕਰਾਰ ਰੱਖਣ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗੰਭੀਰ ਨੋਟਿਸ ਲਿਆ। ਪੰਜਾਬ ਪੁਲਿਸ ਦੇ ਇਹਨਾਂ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਗਈ ਹੈ, ਪਰ ਪੰਜਾਬ ਪੁਲਿਸ ਆਪਣੇ ਆਪ ਇਹਨਾਂ ਨੂੰ ਬੇਕਸੂਰ ਮੰਨਣ ਦੀ ਮਨ ਘੜਤ ਕਹਾਣੀ ਘੜ ਲਈ, ਜਿਹਦੇ ਕਰਕੇ ਹਾਈ ਕੋਰਟ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣਾ ਪਿਆ। ਤੱਥਾਂ ਦੇ ਆਧਾਰ ਦੇ ਉੱਤੇ ਅਦਾਲਤ ਨੇ ਇਸ ਮਾਮਲੇ ਦਾ ਜੁਡੀਸ਼ੀਅਲ ਨੋਟਿਸ ਲਿਆ ਤੇ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਆਪਣਾ ਇਰਾਦਾ ਸਪਸ਼ਟ ਕਰਦਿਆਂ ਸੂਬੇ ਦੇ ਵਧੀਕ ਚੀਫ ਸਕੱਤਰ ਤੇ ਪੁਲਿਸ ਮੁਖੀ ਦਾ ਪੱਖ ਸੁਣਨ ਦਾ ਫੈਸਲਾ ਕੀਤਾ। ਹਾਈ ਕੋਰਟ ਦੇ ਜਸਟਿਸ ਜਿਹੜੇ ਰਾਜਨ ਗੁਪਤਾ ਨੇ ਪੰਜਾਬ ਪੁਲਿਸ ਦੇ ਮੁਖੀ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ ਕਿ ਅਗਲੀ ਪੇਸ਼ੀ ਦੇ ਉੱਤੇ ਅਦਾਲਤ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਜੋ IG ਦੇ ਰੈਂਕ ਤੋਂ ਘੱਟ ਨਾ ਹੋਵੇ ਤੇ ਸਰਕਾਰੀ ਵਕੀਲ ਦੀ ਸਹਾਇਤਾ ਕਰਨ ਦੇ ਯੋਗ ਹੋਵੇ। ਜਸਟਿਸ ਗੁਪਤਾ ਨੇ ਇਸ ਕੇਸ ਦੀ ਸੁਣਵਾਈ ਹਾਈ ਕੋਰਟ ਦੀਆਂ ਮਹੀਨਾ ਭਰ ਲੰਬੀਆਂ ਛੁੱਟੀਆਂ ਖਤਮ ਹੁੰਦਿਆਂ ਸਾਰ ਤੈਅ ਕਰ ਦਿੱਤੀ ਹੈ। ਅਦਾਲਤ ਨੇ ਕਾਰਵਾਈ ਅਜਮੇਰ ਸਿੰਘ ਤੇ ਕੁਝ ਹੋਰਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਹੋਰਾਂ ਦੇ ਵਿਰੁੱਧ ਦਾਇਰ ਪਟੀਸ਼ਨਾਂ ਦੇ ਉੱਤੇ ਸੁਣਵਾਈ ਕਰਦਿਆਂ ਕੀਤੀ। ਜਸਟਿਸ ਗੁਪਤਾ ਨੇ ਪੁੱਛਿਆ ਕਿ ਜਦੋਂ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਸਜ਼ਾ ਮਿਲ ਚੁੱਕੀ ਸੀ ਤਾਂ ਫਿਰ ਉਹਨਾਂ ਦੀਆਂ ਸੇਵਾਵਾਂ ਜਾਰੀ ਰੱਖਣ ਦੀ ਆਗਿਆ ਕਿਵੇਂ ਦਿੱਤੀ ਗਈ। ਇਹ ਪੱਖ ਮੈਂ ਇਸ ਕਰਕੇ ਉਹਦੇ ਨਾਲ ਜਿਹੜਾ ਜੀ ਉਹ ਜੋੜਦਿਆਂ ਕਿਹਾ ਕਿ ਪੁਲਿਸ ਦੇ ਵਿੱਚ ਜੇ ਕੋਈ ਭ੍ਰਿਸ਼ਟਾਚਾਰੀ ਵੀ ਹੋ ਗਿਆ, ਸਰਕਾਰਾਂ ਉਹਨੂੰ ਵੀ ਫਿੱਟ ਕਰੀ ਰੱਖਦੀਆਂ ਨੇ। ਕਿਉਂਕਿ ਉਹ ਕਮਾਊ ਪੁੱਤ ਨੇ। ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੇ ਉਹ ਕਮਾਊ ਪੁੱਤ ਨੇ ਔਰ ਉਹ ਆਪ ਕਮਾਉਂਦੇ ਨੇ ਤੇ ਗਾਹ ਕਮਾ ਕੇ ਜਿਹੜਾ ਜੀ ਉਹ ਦਿੰਦੇ ਨੇ। ਇਸ ਕਰਕੇ ਇਹਨਾਂ ਦੀਆਂ ਪੌਂ 12 ਨੇ। ਗੱਲ ਫਿਰ ਅਗਲੀ ਜਿਹੜੀ ਜੀ ਇਹੋ ਜੀ ਮਿਲਦੀ ਜੁਲਦੀ ਪੰਜਾਬ ਦੇ ਲਾਅ ਐਂਡ ਆਰਡਰ ਦੇ ਨਾਲ ਜਿਹੜਾ ਉਹ ਜੁੜੀ ਹੋਈ ਆ, ਜਿਹੜੀ ਫਰੀਦਕੋਟ ਦੇ ਵਿੱਚ ਹੋਈ ਹਿਰਾਸਤੀ ਮੌਤ ਹੈ।
ਅਜੇ ਵੀ ਇਹ ਮਾਮਲਾ ਵੱਡੇ ਪੱਧਰ ਦੇ ਉੱਤੇ ਚੱਲੀ ਜਾਂਦਾ। ਹੁਣ ਇਹ ਮਾਮਲਾ, ਇਹ ਨਵਾਂ ਟਰਨ ਜਿਹੜਾ ਲੈ ਰਿਹਾ, ਜਿਹੜਾ ਮੈਂ ਤੁਹਾਨੂੰ ਪਿਛਲੇ ਦਿਨਾਂ ਤੋਂ, ਕਈ ਦਿਨਾਂ ਤੋਂ ਪੰਜਾਬੀ ਰੇਡੀਓ USA ਦੇ ਰਾਹੀਂ ਬਾਰ-ਬਾਰ ਜਿਹੜਾ ਜੀ ਦੱਸਿਆ ਕਿ ਲੱਗਦਾ ਨਹੀਂ ਕਿ ਜਸਪਾਲ ਦੀ ਲਾਸ਼ ਜਿਹੜੀ ਆ ਉਹ ਇਸੇ ਰਾਜਸਥਾਨ ਨਹਿਰ 'ਚ ਸੁੱਟੀ ਗਈ ਹੈ। ਇਹ ਕੀ ਪਤਾ ਕਿੱਥੇ ਸੁੱਟੀ ਹੈ, ਕਹਿੰਦੇ ਨੇ ਕਿ ਇੱਥੇ ਸੁੱਟੀ ਹੈ, ਉੱਥੇ ਲੱਭੀ ਜਾਂਦੇ ਨੇ ਗੋਤਾਖੋਰ ਜਿਹੜੇ ਜੀ। ਫਰੀਦਕੋਟ ਪੁਲਿਸ ਦੀ ਹਿਰਾਸਤ ਦੇ ਵਿੱਚ ਮਾਰੇ ਗਏ ਨੌਜਵਾਨ ਜਸਪਾਲ ਦੀ ਲਾਸ਼ 14ਵੇਂ ਦਿਨ ਵੀ ਨਹੀਂ ਮੁੜੀ। ਜਿਹੜੇ ਗੋਤਾਖੋਰ ਨੇ ਉਹ ਦੋਸ਼ ਲਾਉਂਦੇ ਆ ਕਿ ਪੁਲਿਸ ਸਹਿਯੋਗ ਨਹੀਂ ਦੇ ਰਹੀ, ਜਿਹਦੇ ਕਰਕੇ ਰਾਜਸਥਾਨ ਫੀਡਰ ਚੋਂ ਲਾਸ਼ ਲੱਭਣੀ ਸੰਭਵ ਨਹੀਂ ਹੈ। ਇੱਕ ਗੋਤਾਖੋਰ ਜਿਹੜਾ ਪ੍ਰਗਟ ਸਿੰਘ ਹੈ, ਉਹ ਕਹਿੰਦਾ ਕਿ 25 ਤਰੀਕਿਆਂ ਦੇ ਨਾਲ ਕਤਲ ਕਰਕੇ ਲਾਸ਼ ਨਹਿਰ ਦੇ ਵਿੱਚ ਸੁੱਟੀ ਜਾ ਸਕਦੀ ਹੈ, ਪਰ ਪੁਲਿਸ ਨੇ ਅਜੇ ਤੱਕ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਲਾਸ਼ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਨਹਿਰ 'ਚ ਸੁੱਟਿਆ ਗਿਆ। ਪੀੜਤ ਪਰਿਵਾਰ ਇਹ ਕਹਿੰਦਾ ਹੈ ਕਿ ਪੁਲਿਸ ਲਾਸ਼ ਲੱਭਣ ਦੇ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੀ, ਜਾਣ ਬੁੱਝ ਕੇ ਮਾਮਲਾ ਲਟਕਾਇਆ ਜਾ ਰਿਹਾ। ਪੁਲਿਸ ਨੇ ਇੱਕ ਹੋਰ ਲਾਸ਼ ਦੀ ਸ਼ਨਾਖਤ ਦੇ ਵਾਸਤੇ ਪੀੜਤ ਪਰਿਵਾਰ ਤੇ ਐਕਸ਼ਨ ਕਮੇਟੀ ਨੂੰ ਅਬੋਹਰ ਸੱਦਿਆ, ਪਰ ਪੜਤਾਲ ਦੇ ਦੌਰਾਨ ਇਹ ਪਤਾ ਲੱਗਿਆ ਕਿ ਇਹ ਲਾਸ਼ ਵੀ ਜਸਪਾਲ ਸਿੰਘ ਦੀ ਨਹੀਂ ਹੈ। IG ਜਿਹੜੇ SIT ਦੇ ਮੁਖੀ ਵੀ ਬਣਾਏ ਗਏ ਆ, ਮੁਖਵਿੰਦਰ ਸਿੰਘ ਚੀਨਾ, ਉਹ ਕਹਿੰਦੇ ਕਿ SIT ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ, ਲਾਸ਼ ਲੱਭਣ ਲਈ ਹਰ ਸੰਭਵ ਮਦਦ ਜਿਹੜੀ ਕੀਤੀ ਜਾ ਰਹੀ ਆ। ਐਕਸ਼ਨ ਕਮੇਟੀ ਦੇ ਜਿਹੜੇ ਆਗੂ ਆ, ਉਹ ਇਹ ਕਹਿੰਦੇ ਆ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਸੱਚ ਲੁਕਾਉਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰ ਰਹੀ ਹੈ। ਪੀੜਤ ਪਰਿਵਾਰ ਇਹ ਦੋਸ਼ ਲਾਉਂਦਾ ਹੈ ਕਿ ਪੁਲਿਸ ਇਹ ਸਾਰਾ ਕੁਝ ਸਿਆਸੀ ਸ਼ਹਿ ਤੇ ਕਰ ਰਹੀ ਹੈ। ਹੁਣ ਐਕਸ਼ਨ ਕਮੇਟੀ ਨੇ 5 ਜੂਨ ਨੂੰ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ। ਇਹਦੇ ਵਾਸਤੇ ਪਿੰਡਾਂ ਦੇ ਵਿੱਚ ਨੁੱਕੜ ਮੀਟਿੰਗਾਂ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ। ਕਾਂਗਰਸੀ ਆਗੂ ਇਹ ਕਹਿੰਦੇ ਆ ਕਿ ਵਿਧਾਇਕ ਢਿੱਲੋਂ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਗਾ, ਹੈ ਜਾਂ ਨਹੀਂ ਹੈ ਇਹ ਤਾਂ SIT ਜਿਹੜੀ ਦੱਸੂਗੀ, ਪਰ SIT ਬਣਦਿਆਂ ਸਾਰ ਜਿਹੜਾ ਪਹਿਲੇ ਦਿਨ ਬਿਆਨ ਜਾਰੀ ਹੋਇਆ ਸੀ, ਉਹ ਬਹੁਤ ਕਹਾਣੀ ਕਹਿ ਰਿਹਾ ਸੀਗਾ ਕਿ ਇਹਦੇ ਵਿੱਚ ਕੋਈ ਜਿਹੜਾ ਜੀ ਦੋਸ਼ ਨਹੀਂ ਹੈਗਾ ਕਿਸੇ ਆਗੂ ਦਾ, ਕਿਸੇ ਰਾਜਨੀਤਿਕ ਆਗੂ ਦਾ, ਪਹਿਲਾਂ ਹੀ ਜਿਹੜਾ ਜੀ ਉਹ ਕਹਿ ਦਿੱਤਾ ਸੀਗਾ ਜੀ। ਕੋਟਕਪੂਰਾ ਜਿਹੜਾ ਗੋਲੀ ਕਾਂਡ ਆ, ਉਸ ਮਾਮਲੇ ਦੇ ਵਿੱਚ SIT ਦੇ ਵੱਲੋਂ ਅਦਾਲਤ ਦੇ ਵਿੱਚ ਇੱਕ ਅਕਾਲੀ ਆਗੂ ਸਣੇ 6 ਬੰਦਿਆਂ ਦੇ ਖਿਲਾਫ ਜਿਹੜਾ ਸੀਗਾ ਚਲਾਨ ਪੇਸ਼ ਕਰਨ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤੇ ਗਏ ਲੁਧਿਆਣਾ ਦੇ ਸਹਾਇਕ ਪੁਲਿਸ ਕਮਿਸ਼ਨਰ ਪਰਮਪਾਲ ਸਿੰਘ ਪੰਨੂ ਤੇ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਨੇ ਐਂਟੀਸਪੇਟਰੀ ਬੇਲ ਦੀ ਮੰਗ ਕੀਤੀ ਆ। ਪਰਮਪਾਲ ਸਿੰਘ ਪੰਨੂ ਨੇ ਸਪੈਸ਼ਲ ਜੱਜ ਹਰਪਾਲ ਸਿੰਘ ਦੀ ਅਦਾਲਤ ਦੇ ਵਿੱਚ ਅਰਜ਼ੀ ਦੇ ਕੇ ਗ੍ਰਿਫਤਾਰੀ ਤੇ ਰੋਕ ਲਾਉਣ ਦੀ ਮੰਗ ਕੀਤੀ ਆ। ਇਸ ਤੋਂ ਪਹਿਲਾਂ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਨੇ ਵੀ ਗ੍ਰਿਫਤਾਰੀ ਦਾ ਖਦਸ਼ਾ ਜ਼ਾਹਰ ਕਰਦਿਆਂ ਜ਼ਮਾਨਤ ਦੀ ਮੰਗ ਕੀਤੀ ਸੀ। ਅਦਾਲਤ ਨੇ ਇਸ ਮਾਮਲੇ ਦੇ ਵਿੱਚ SIT ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ 4 ਜੂਨ ਨੂੰ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਜਿਹੜੀ ਹੈ ਜੀ ਉਹ ਹੋਊਗੀ। ਜਿਹੜੇ ਪੁਲਿਸ ਅਧਿਕਾਰੀਆਂ ਨੇ ਅਦਾਲਤ ਦੇ ਕੋਲੋਂ ਜ਼ਮਾਨਤ ਦੀ ਮੰਗ ਕੀਤੀ ਆ, ਉਹਨਾਂ ਨੂੰ ਪੁਲਿਸ ਨੇ ਪੜਤਾਲ ਦੇ ਦੌਰਾਨ ਗ੍ਰਿਫਤਾਰ ਨਹੀਂ ਕੀਤਾ ਸੀਗਾ ਤੇ ਇਹਨਾਂ ਅਧਿਕਾਰੀਆਂ ਤੋਂ ਪੁੱਛ ਪੜਤਾਲ ਕਰਕੇ ਰਿਹਾ ਕਰਤਾ ਸੀਗਾ, ਜਦੋਂ ਕਿ IG ਪਰਮਰਾਜ ਉਮਰਾਨੰਗਲ ਤੇ ਚਰਨਜੀਤ ਸ਼ਰਮਾ ਨੂੰ ਅਰੈਸਟ ਕੀਤਾ ਸੀ। ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ। ਹਾਈ ਕੋਰਟ ਨੇ ਉਹਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਾਈ ਹੋਈ ਹੈ। ਇਹਦੇ ਦਰਮਿਆਨ ਚਲਾਨ ਅਦਾਲਤ ਦੇ ਵਿੱਚ ਪੇਸ਼ ਕਰਨ ਨੂੰ ਲੈ ਕੇ ਪੈਦਾ ਹੋਇਆ ਜਿਹੜਾ ਵਿਵਾਦ ਹੈ, ਉਹਨੂੰ ਨਿਪਟਾਉਣ ਦੇ ਵਾਸਤੇ DGP ਪੰਜਾਬ ਨੇ ਜਾਂਚ ਟੀਮ ਅਧਿਕਾਰੀਆਂ ਨੂੰ ਗੱਲਬਾਤ ਲਈ ਬੁਲਾਇਆ, ਜਿਹਦੇ ਵਿੱਚ ADGP ਪ੍ਰਬੋਧ ਕੁਮਾਰ, IG ਕੁੰਵਰ ਵਿਜੇ ਪ੍ਰਤਾਪ ਤੇ ਜਾਂਚ ਅਧਿਕਾਰੀ ਬਾਕੀ ਜਿਹੜੇ ਜੀ ਉਹ ਸ਼ਾਮਲ ਹੋਏ। DGP ਨੇ ਜਾਂਚ ਟੀਮ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਜਾਂਚ ਸੰਬੰਧੀ ਕਿਸੇ ਵੀ ਤੱਥ ਜਾਂ ਵਿਵਾਦ ਨੂੰ ਮੀਡੀਆ ਦੇ ਵਿੱਚ ਨਾ ਲਿਜਾਣ। ਅਗਲੀ ਮੀਟਿੰਗ ਦੇ ਦੌਰਾਨ ਵੀ ਦੱਸਿਆ ਗਿਆ ਕਿ ਇਸ ਮੀਟਿੰਗ ਦੇ ਦੌਰਾਨ ਆਪਸ ਦੇ ਵਿੱਚ ਉਲਝਣ ਦੀ ਥਾਂ ਜਾਂਚ ਨੂੰ ਤੁਰੰਤ ਮੁਕੰਮਲ ਕਰਨ ਦੇ ਮੁੱਦੇ ਦੇ ਉੱਤੇ ਚਰਚਾ ਜਿਹੜੀ ਉਹ ਹੋਈ। ਇਹ ਵੀ ਮੀਟਿੰਗ ਦੇ ਦੌਰਾਨ ਤੈਅ ਹੋਇਆ ਕਿ ਸਾਬਕਾ DGP ਸੁਮੇਧ ਸੈਣੀ ਦੇ ਖਿਲਾਫ ਚਲਾਨ ਦੇਣ ਦੇ ਮੁੱਦੇ ਨੂੰ ਵਿਚਾਰਿਆ ਗਿਆ ਔਰ ਗੋਲੀਕਾਂਡ ਦੇ ਵਿੱਚ ਜਾਂਚ ਟੀਮ ਦੇ ਵੱਲੋਂ ਪੇਸ਼ ਕੀਤੇ ਗਏ ਚਲਾਨ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਸਾਬਕਾ DGP ਸੁਮੇਧ ਸੈਣੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਨਿਭਾਏ ਰੋਲ ਦੀ ਜਾਂਚ ਹੋ ਰਹੀ ਹੈ। ਹੁਣ ਇਹ ਕੀ ਹੋਊਗਾ ਇਹ ਆਉਂਦੇ ਦਿਨ ਦੱਸਣਗੇ, ਪਰ ਇੰਨਾ ਪਤਾ ਲੱਗਿਆ ਕਿ ਸੁਮੇਧ ਸੈਣੀ ਦੇ ਖਿਲਾਫ ਜਿਹੜਾ ਜੀ ਐਂਟੀਸਪੇਟਰੀ ਚਲਾਨ ਜਿਹੜਾ ਜੀ ਉਹ ਪੇਸ਼ ਕੀਤਾ ਜਾ ਰਿਹਾ ਅਗਲੇ 2-4 ਦਿਨਾਂ ਦੇ ਵਿੱਚ। ਜੰਮੂ ਕਸ਼ਮੀਰ ਦੇ ਵਿੱਚ ਪੁਲਵਾਮਾ ਡਿਸਟ੍ਰਿਕਟ ਦੇ ਵਿੱਚ 14 ਫਰਵਰੀ ਨੂੰ ਅੱਤਵਾਦੀ ਹਮਲੇ ਦੇ ਦੌਰਾਨ ਸ਼ਹੀਦ ਹੋਏ 40 ਜਿਹੜੇ ਸੈਨਿਕ ਸੀਗੇ, ਉਹਨਾਂ ਦੇ ਵਿੱਚੋਂ ਉੱਤਰ ਭਾਰਤ ਦੇ ਰਹਿਣ ਵਾਲੇ 9 ਜਿਹੜੇ ਸੀਗੇ ਜੀ, ਉਹਨਾਂ ਦੇ ਪਰਿਵਾਰ ਜਿਹੜੇ ਸੀਗੇ, ਉਹਨਾਂ ਨੇ ਮੋਦੀ ਸਰਕਾਰ ਦੇ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਆ।
ਸ਼ਹੀਦ ਦੇ ਪਰਿਵਾਰ ਵਾਲਿਆਂ ਦਾ ਇਹ ਕਹਿਣਾ ਹੈ ਕਿ ਚੋਣਾਂ ਦੇ ਦੌਰਾਨ ਰੈਲੀਆਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਉਹਨਾਂ ਦੇ ਸ਼ਹੀਦ ਹੋਏ ਸੈਨਿਕਾਂ ਦਾ ਸਿਆਸੀ ਲਾਹਾ ਤਾਂ ਲੈ ਲਿਆ, ਪਰ ਅਸਲ ਦੇ ਵਿੱਚ ਉਹਨਾਂ ਦੀ ਕਿਸੇ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਉਹਨਾਂ ਦਾ ਗੈਰ ਸਰਕਾਰੀ ਸੰਸਥਾਵਾਂ ਤਾਂ ਸਨਮਾਨ ਕਰ ਰਹੀਆਂ, ਪਰ ਪੁਲਵਾਮਾ ਹਮਲੇ ਤੋਂ ਬਾਅਦ ਕਿਸੇ ਸਿਆਸੀ ਆਗੂ ਨੇ ਉਹਨਾਂ ਦਾ ਹਾਲ ਚਾਲ ਨਹੀਂ ਪੁੱਛਿਆ। ਇਹ ਪਰਿਵਾਰ ਇਹ ਵੀ ਕਹਿੰਦੇ ਆ ਕਿ ਸਰਜੀਕਲ ਸਟ੍ਰਾਈਕ ਦੇ ਉੱਤੇ ਵੀ ਸਵਾਲ ਜਿਹੜੇ ਵੀ ਇਹਨਾਂ ਨੇ ਚੁੱਕੇ ਆ। ਮੋਗਾ ਦੇ ਇੱਕ ਸੈਨਿਕ ਜੈਮਲ ਸਿੰਘ ਦੀ ਪਤਨੀ ਜਿਹੜਾ ਸ਼ਹੀਦ ਹੋ ਗਿਆ ਸੀ ਇਸ ਹਮਲੇ 'ਚ, ਉਹਦੀ ਪਤਨੀ ਸੁਖਜੀਤ ਕੌਰ ਦਾ ਇਹ ਕਹਿਣਾ ਹੈ ਕਿ ਹਮਲੇ ਦੇ 8 ਦਿਨ ਤੱਕ ਤਾਂ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਿਹਾ, ਪਰ ਬਾਅਦ ਦੇ ਵਿੱਚ ਉਹਨਾਂ ਦੇ ਪਰਿਵਾਰ ਦੀ ਕਿਸੇ ਨੇ ਸਾਰ ਨਹੀਂ ਲਈ। ਸੁਖਜੀਤ ਕੌਰ ਇਹ ਵੀ ਕਹਿੰਦੀ ਆ ਕਿ ਜਦੋਂ ਅੱਤਵਾਦੀ ਹਮਲਾ ਹੋਇਆ ਤਾਂ ਉਹਦਾ ਪਤੀ ਜੈਮਲ ਸਿੰਘ ਖੁਦ ਫੌਜੀ ਜਿਹੜਾ ਵਹੀਕਲ ਸੀਗਾ ਉਹ ਚਲਾ ਰਿਹਾ ਸੀਗਾ। CRPF ਦੇ ਵਿੱਚ ਤਾਇਨਾਤ ਜਿਹੜਾ ਸ਼ਹੀਦ ਸੀ ਸੁਖਜਿੰਦਰ ਸਿੰਘ ਦੇ ਪਿਓ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਫੌਜੀ ਦੇਸ਼ ਲਈ ਤਾਂ ਸ਼ਹਾਦਤ ਦੇ ਰਹੇ ਆ, ਪਰ ਇਸ ਗੱਲ ਦਾ ਕੋਈ ਜ਼ਿਆਦਾ ਦੇਰ ਤੱਕ ਯਾਦ ਨਹੀਂ ਰੱਖਦਾ। ਦੁੱਖ ਭਰੀ ਜ਼ਿੰਦਗੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੱਟਣੀ ਪੈਂਦੀ ਆ। ਪੰਜਾਬ ਸਰਕਾਰ ਦੇ ਵੱਲੋਂ 12 ਲੱਖ ਦਾ ਫੰਡ ਦੇਣ ਦਾ ਐਲਾਨ ਕੀਤਾ ਗਿਆ ਸੀ, ਪਰ ਹੁਣ ਤੱਕ 5 ਲੱਖ ਦਾ ਫੰਡ ਹੀ ਮਿਲ ਸਕਿਆ ਜੀ। ਔਰ ਮੋਦੀ ਸਰਕਾਰ ਨੇ ਵੀ ਉਹਨਾਂ ਦਾ ਸਿਆਸੀ ਲਾਹਾ ਤਾਂ ਲਿਆ, ਪਰ ਸ਼ਹੀਦਾਂ ਦੇ ਪਰਿਵਾਰਾਂ ਲਈ ਕੁਝ ਨਹੀਂ ਕੀਤਾ। ਅਜਿਹਾ ਕੁਝ ਹੀ ਰੋਪੜ ਦੇ ਰੌਲੀ ਪਿੰਡ ਦੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਦਾ ਵੀ ਕਹਿਣਾ। ਉਹ ਕਹਿੰਦਾ ਕਿ ਉਹਦਾ ਕੱਲਾ ਕਾਰਾ ਮੁੰਡਾ ਸੀਗਾ, ਜ਼ਮੀਨੀ ਪੱਧਰ ਦੇ ਉੱਤੇ ਸਰਕਾਰ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ। ਇੱਕ ਸ਼ਹੀਦ ਮਨਦੀਪ ਕੁਮਾਰ ਦੀ ਮਾਂ ਕੁੰਤੀ ਦੇਵੀ ਨੇ ਕਿਹਾ ਕਿ ਉਹਨਾਂ ਦੇ ਪੁੱਤ ਦੀ ਸ਼ਹਾਦਤ ਦੇ ਉੱਤੇ ਉਹਨਾਂ ਨੂੰ ਮਾਣ ਹੈ, ਪਰ ਬੁਢਾਪੇ ਦੇ ਵਿੱਚ ਘਰ ਦੀ ਸਾਰੀ ਜ਼ਿੰਮੇਵਾਰੀ ਉਹਨੂੰ ਖੁਦ ਨਿਭਾਉਣੀ ਪੈ ਰਹੀ ਆ ਤੇ ਸਰਕਾਰ ਜਿਹੜੀ ਹੈ ਜੀ ਉਹ ਮੁੜ ਕੇ ਪਰਤੀ ਹੀ ਨਹੀਂ, ਜਿਹਨੇ ਕੁਝ ਦਿਨ ਬਹੁਤ ਜ਼ਿਆਦਾ ਜਿਹੜਾ ਜੀ ਉਹ ਰੌਲਾ ਪਾਇਆ ਸੀ। ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਤੇ ਉਹਦੇ ਦੌਰਾਨ ਲਗਾਤਾਰ ਇੱਕ ਤੁਹਾਡੇ ਨਾਲ ਸਾਂਝੀ ਜਿਹੜੀ ਕਰਦੇ ਰਹੇ ਆ, ਇੱਕ ਉਸ ਦਲੇਰ ਔਰਤ ਦੀ ਕਹਾਣੀ ਜਿਹੜੀ ਚਿੱਟੀ ਚੁੰਨੀ ਲੈ ਕੇ ਚੋਣਾਂ ਦੇ ਵਿੱਚ ਕੁੱਦੀ ਸੀ। ਉਹਦੇ ਪਰਿਵਾਰ ਦੇ ਘਰ ਦੇ 3 ਜੀ ਖੁਦਕੁਸ਼ੀ ਕਰ ਗਏ ਸੀਗੇ। ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਵਾਲੀ ਵੀਰਪਾਲ ਕੌਰ ਰੱਲਾ ਦੀਆਂ ਮੁਸੀਬਤਾਂ ਅਜੇ ਵੀ ਮੁੱਕ ਨਹੀਂ ਰਹੀਆਂ। ਵੀਰਪਾਲ ਕੌਰ ਰੱਲਾ ਦੀ ਧੀ ਦਿਲਜੋਤ ਕੌਰ ਇਹ ਵੋਟਾਂ ਤੋਂ ਇੱਕ ਦਿਨ ਪਹਿਲਾਂ ਕੋਠੇ ਤੋਂ ਡਿੱਗ ਪਈ, ਜਿਹੜੀ ਕਿ BA ਸੈਕੰਡ ਈਅਰ ਦੀ ਸਟੂਡੈਂਟ ਹੈ, ਔਰ ਡਿੱਗਣ ਦੇ ਨਾਲ ਉਹਦੇ ਗੰਭੀਰ ਸੱਟਾਂ ਲੱਗੀਆਂ। ਉਹਦੇ ਪੇਟ ਦੀਆਂ ਅੰਤੜੀਆਂ ਜਿਹੜੀਆਂ ਉਹ ਨੁਕਸਾਨੀਆਂ ਗਈਆਂ। ਔਰ ਚੋਣਾਂ ਦੇ ਪ੍ਰਚਾਰ ਦੇ ਵਿੱਚ ਆਪਣੀ ਮਾਂ ਲਈ ਵੋਟਾਂ ਦੀ ਖੈਰ ਮੰਗਣ ਵਾਲੀ ਦਿਲਜੋਤ ਕੌਰ ਜਿਹੜੀ ਆ ਉਹ ਹਸਪੀਟਲ ਦੇ ਵਿੱਚ ਇਸ ਵੇਲੇ ਜਿਹੜੀ ਉਹ ਜੇਰੇ ਇਲਾਜ ਹੈ। ਮਹਿੰਗੇ ਇਲਾਜ ਕਰਕੇ ਪਰਿਵਾਰ ਦੇ ਵੱਲੋਂ ਜੋੜੇ ਮਾੜੇ ਮੋਟੇ ਜਿਹੜੇ ਪੈਸੇ ਸੀ ਉਹ ਵੀ ਲਿਖੇ ਲੱਗ ਗਿਆ, ਪਰ ਇੰਨਾ ਆ ਕਿ ਕੁਛ ਜਿਹੜੀਆਂ ਸੰਸਥਾਵਾਂ ਨੇ, ਸਮਾਜ ਸੇਵੀ ਸੰਸਥਾਵਾਂ, ਉਹਨਾਂ ਨੇ ਇਸ ਧੀ ਦੇ ਸਿਰ ਤੇ ਹੱਥ ਰੱਖਿਆ ਔਰ ਇਸ ਪਰਿਵਾਰ ਦੇ ਇਲਾਜ ਦੇ ਵਾਸਤੇ ਕੁਛ ਪੈਸੇ ਜਿਹੜੇ ਆ ਜੀ ਉਹ ਇਕੱਠੇ ਕੀਤੇ ਆ। ਇਸ ਬੱਚੀ ਨੂੰ ਮਾਈ ਭਾਗੋ ਗਰਲਜ਼ ਕਾਲਜ ਰੱਲਾ ਦੇ ਵੱਲੋਂ ਹੌਸਲੇ ਵਜੋਂ ਮੁਫਤ ਪੜ੍ਹਾਇਆ ਜਾ ਰਿਹਾ, ਪਰ ਪੰਜਾਬ ਸਰਕਾਰ ਦੇ ਵੱਲੋਂ ਉਹਦੇ ਪਿਤਾ, ਉਹਦੇ ਦਾਦੇ ਤੇ ਉਹਦੇ ਨਾਨੇ ਸਣੇ 3 ਜੀਆਂ ਦੇ ਖੁਦਕੁਸ਼ੀ ਕਰਨ ਲਈ ਦਿੱਤੀ ਜਾਂਦੀ 3 ਲੱਖ ਰੁਪਏ ਪ੍ਰਤੀ ਜੀ ਦੀ ਐਕਸਗ੍ਰੇਸ਼ੀਆ ਗ੍ਰਾਂਟ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅੱਜ ਤੱਕ ਵੀ ਨਹੀਂ ਦਿੱਤੀ ਗਈ। ਵੀਰਪਾਲ ਕੌਰ ਰੱਲਾ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਬੇਸ਼ੱਕ ਉਹਨੂੰ ਕਈ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਲੰਘ ਕੇ ਚੋਣ ਮੁਹਿੰਮ ਜਿਹੜੀ ਉਹ ਚਲਾਉਣੀ ਪਈ, ਪਰ ਇਸ ਬੱਚੀ ਦੇ ਵਿੱਚ ਸਾਹ ਕਾਇਮ ਰੱਖਣ ਦੇ ਵਾਸਤੇ ਲਗਾਤਾਰ ਹਸਪਤਾਲਾਂ ਦੇ ਵਿੱਚ ਰਹਿਣ ਕਰਕੇ ਉਹ ਲੋਕਾਂ ਦਾ ਧੰਨਵਾਦ ਕਰਨ ਦੇ ਵਾਸਤੇ ਵੀ ਨਹੀਂ ਪਹੁੰਚੀ, ਜਿਨ੍ਹਾਂ ਨੇ ਅਮੀਰ ਉਮੀਦਵਾਰਾਂ ਦੇ ਮੁਕਾਬਲੇ ਉਹਨੂੰ ਹੱਲਾਸ਼ੇਰੀ ਦਿੱਤੀ। ਦਿਲਜੋਤ ਕੌਰ ਜਿਹੜੀ ਵੀ ਇਸ ਵੇਲੇ ਹਸਪੀਟਲ ਦੇ ਵਿੱਚ ਹੈ ਔਰ ਉਹਦੀ ਸਾਰ ਲੈਣ ਦੇ ਵਾਸਤੇ 1-2 ਦਿਨਾਂ ਤੱਕ ਪਹੁੰਚਾਂਗੇ ਜੀ, ਔਰ ਜੋ ਵੀ ਉਹਨੂੰ ਮਦਦ ਦੀ ਜ਼ਰੂਰਤ ਹੋਈ ਇੰਨਾ ਕਿ ਪੰਜਾਬੀ ਰੇਡੀਓ USA ਦੇ ਜਿਹੜੇ ਲਿਸਨਰ ਨੇ ਉਹਨਾਂ ਨਾਲ ਵੀ ਵਾਅਦਾ ਹੈ ਕਿ ਜਿਹੜਾ ਵੀ ਇਲਾਜ ਦੇ ਵਾਸਤੇ ਉਹਦੇ ਜੋ ਕੁਛ ਵੀ ਚਾਹੀਦਾ ਹੋਇਆ, ਜੋ ਤਿਲਫੁਲ ਹੈ ਜੀ, ਉਹ ਜ਼ਰੂਰ ਉਹਦੇ ਤੱਕ ਪਹੁੰਚਾਇਆ ਜਾਵੇਗਾ ਤਾਂ ਕਿ ਕਮ ਸੇ ਕਮ ਉਹਦਾ ਇਲਾਜ ਜਿਹੜਾ ਉਹ ਪ੍ਰੋਪਰ ਹੋ ਸਕੇ ਦਿਲਜੋਤ ਕੌਰ ਦਾ। ਤੇ ਜਾਂਦੇ ਜਾਂਦੇ ਨੈਸ਼ਨਲ ਗੱਲ ਵੀ ਜਿਹੜੀ ਉਹ ਕਰ ਲਈਏ, ਕਿਉਂਕਿ ਜੋ ਪਿਛਲੇ ਦਿਨਾਂ ਤੋਂ ਕਿਆਸ ਅਰਾਈਆਂ ਬਿਹਾਰ ਦੀ ਸਿਆਸਤ ਦੇ ਵਾਸਤੇ ਚੱਲ ਰਹੀਆਂ ਨੇ, ਨਿਤਿਸ਼ ਕੁਮਾਰ ਹੋਰਾਂ ਦਾ ਸੈਂਟਰ ਦੀ ਸਰਕਾਰ ਤੋਂ ਲਾਂਭੇ ਹੋ ਕੇ ਚੱਲਣਾ, ਉਹਦੇ ਵਿੱਚ ਆਪਣੇ ਮੰਤਰੀ ਜਿਹੜਾ ਜੀ ਉਹ ਨਾ ਬਣਾਉਣਾ, ਕਿਉਂਕਿ NDA ਨੇ ਕਿਹਾ ਸੀਗਾ, ਭਾਰਤੀ ਜਨਤਾ ਪਾਰਟੀ ਨੇ, ਕਿ 1 ਮੈਂਬਰ ਲਵਾਂਗੇ, ਜਦੋਂ ਕਿ ਨਿਤਿਸ਼ ਕੁਮਾਰ ਹੋਰੀ ਕਹਿੰਦੇ ਸੀ ਕਿ ਦੇਖੋ ਸਾਡੇ ਮੈਂਬਰ ਪਾਰਲੀਮੈਂਟ ਕਿੰਨੇ ਆ, ਉਸ ਹਿਸਾਬ ਨਾਲ ਸਾਨੂੰ ਨੁਮਾਇੰਦਗੀ ਦਿਓ, ਨਹੀਂ ਮਿਲੀ, ਉਹ ਪਾਸੇ ਹੋ ਗਏ, ਚੁੱਪ ਕਰਕੇ ਬਿਹਾਰ ਚਲੇ ਗਏ।
ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਹੋਰਾਂ ਨੇ ਜਨਤਾ ਦਲ ਯੂਨਾਈਟਿਡ ਦੇ ਹੁਣ 8 ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰ ਲਿਆ, ਜਦੋਂ ਕਿ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਛੱਡਤਾ। ਇਹਦੇ ਨਾਲ ਦੋਵਾਂ ਪਾਰਟੀਆਂ ਦੇ ਵਿਚਾਲੇ ਨਾਰਾਜ਼ਗੀ ਵਧਣ ਦੇ ਜਿਹੜੇ ਆਸਾਰ ਉਹ ਦਿਸ ਰਹੇ ਆ। JDU ਦੇ ਮੁਖੀ ਦੇ ਵੱਲੋਂ ਕੇਂਦਰ 'ਚ ਬਣਨ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਸਰਕਾਰ 'ਚ ਸ਼ਾਮਲ ਨਾ ਹੋਣ ਦਾ ਫੈਸਲਾ ਲਏ ਜਾਣ ਤੋਂ 2 ਦਿਨ ਬਾਅਦ ਇਹ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਜਿਹੜਾ ਜੀ ਉਹ ਕੀਤਾ ਗਿਆ। ਜਨਤਾ ਦਲ ਯੂਨਾਈਟਿਡ ਦੇ ਮੁਖੀ ਇਸ ਗੱਲ ਤੋਂ ਨਾਰਾਜ਼ ਨੇ ਕਿ ਮੋਦੀ ਸਰਕਾਰ ਨੇ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਰਸਮੀ ਤੌਰ ਦੇ ਉੱਤੇ ਉਹਨਾਂ ਨੂੰ ਸਿਰਫ 1 ਸੀਟ ਦੀ ਪੇਸ਼ਕਸ਼ ਕੀਤੀ ਤੇ ਹੁਣ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਮੰਤਰੀ ਮੰਡਲ ਦੇ ਵਿੱਚ 25 ਤੋਂ ਵੱਧ ਕੇ 33 ਮੰਤਰੀ ਹੋ ਗਏ ਆ। ਨਵੇਂ ਮੰਤਰੀਆਂ ਦੇ ਵਿੱਚ ਅਸ਼ੋਕ ਚੌਧਰੀ, ਸ਼ਿਆਮ ਰਜਾਕ, ਨਰਿੰਦਰ ਨਾਰਾਇਣ ਯਾਦਵ, ਸੰਜੇ ਝਾ, ਰਾਮ ਸੇਵਕ, ਲਕਸ਼ਮੇਸ਼ਵਰ ਰਾਏ, ਨੀਰਜ ਕੁਮਾਰ ਤੇ ਬੀਮਾ ਭਾਰਤੀ ਸ਼ਾਮਲ ਨੇ। ਬੀਮਾ ਭਾਰਤੀ ਕੱਲੀ ਮਹਿਲਾ ਰਾਜਪਾਲ ਲਾਲਜੀਤ ਟੰਡਨ ਨੇ ਜਿਹੜਾ ਸੀ ਇਹਨਾਂ ਨੂੰ ਸਹੁੰ ਚੁਕਾਈ। ਨਿਤਿਸ਼ ਕੁਮਾਰ ਨੇ ਕਿਹਾ ਕਿ NDA ਦੇ ਵਿੱਚ ਕੋਈ ਦਰਾਰ ਨਹੀਂ ਹੈ, ਬਲਕਿ ਭਾਜਪਾ ਨੇ ਮੰਤਰੀ ਮੰਡਲ ਦੇ ਵਿੱਚ ਆਪਣੇ ਹਿੱਸੇ ਦੀਆਂ ਸੀਟਾਂ ਬਾਅਦ ਦੇ ਵਿੱਚ ਭਰਨ ਦਾ ਫੈਸਲਾ ਲਿਆ। ਦੂਜੇ ਪਾਸੇ JDU ਦੇ ਕੁਝ ਨੇਤਾਵਾਂ ਨੇ ਇਹ ਵੀ ਗੱਲ ਕਹੀ ਆ ਕਿ ਮੁੱਖ ਮੰਤਰੀ ਇਸ ਗੱਲ ਤੋਂ ਖਫਾ ਨੇ ਕਿ ਭਾਜਪਾ ਨੇ ਮੋਦੀ ਸਰਕਾਰ 'ਚ JDU ਨੂੰ ਰਸਮੀ ਤੌਰ ਦੇ ਉੱਤੇ ਸਿਰਫ 1 ਸੀਟ ਦੀ ਪੇਸ਼ਕਸ਼ ਕੀਤੀ, ਜਦੋਂ ਕਿ ਪਾਰਟੀ ਨੇ ਲੋਕ ਸਭਾ ਦੇ ਵਿੱਚ 17 ਤੋਂ 16 ਸੀਟਾਂ ਜਿੱਤੀਆਂ ਔਰ ਉਹਦੇ 6 ਮੈਂਬਰ ਜਿਹੜੇ ਵੀ ਉਹ ਰਾਜ ਸਭਾ ਦੇ ਵਿੱਚ ਵੀ ਜਿਹੜੇ ਆ ਉਹ ਹੈਗੇ ਆ। ਦੇਖਿਆ ਕਿ ਜਿਹੜਾ ਇਹ ਦੋਨਾਂ ਪਾਰਟੀਆਂ ਦੇ ਵਿਚਾਲੇ ਦਰਾਰ ਜਿਹੜੀ ਜੀ ਉਹ ਪਈ ਆ ਉਹ ਕਿਸ ਜਗ੍ਹਾ ਦੇ ਉੱਤੇ ਜਾਂਦੀ, ਕਿੰਨੀ ਕੁ ਅੱਗੇ ਜਿਹੜੀ ਜੀ ਵੱਧਦੀ ਆ। ਬੇਸ਼ੱਕ ਭਾਰਤੀ ਜਨਤਾ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ ਜੀ, ਉਹਦੇ ਕੋਲੇ ਭਾਰਤੀ ਜਨਤਾ ਪਾਰਟੀ ਦੇ ਕੋਲੇ ਇਨਫ ਆਪਣੇ ਜਿਹੜਾ ਵੀ ਉਹ ਹੈ 300 ਤੋਂ ਉੱਪਰ ਜਿਹੜੀਆਂ ਦੀ ਉਹ ਸੀਟਾਂ ਉਹਨੇ ਜਿੱਤੀਆਂ ਹੋਈਆਂ ਨੇ, ਉਹ ਆਪਣੇ ਦਮ ਦੇ ਉੱਤੇ 5 ਸਾਲ ਜਿਹੜਾ ਦੀ ਉਹ ਸਰਕਾਰ ਚਲਾ ਸਕਦੀ ਹੈ। ਪਰ ਜੇ JDU ਨਾਰਾਜ਼ ਜਿਹੜੀ ਹੋ ਗਈ ਜਿਵੇਂ ਉਹ ਪਾਸੇ ਹੁੰਦੀ ਆ ਤੇ ਇਹਦੇ ਨਾਲ NDA ਨੂੰ ਇੱਕ ਜਿਹੜਾ ਵੀ ਉਹ ਝਟਕਾ ਜ਼ਰੂਰ ਲੱਗ ਸਕਦਾ। ਇਹ ਦੇਖਦੇ ਹਾਂ ਆਉਂਦੇ ਦਿਨਾਂ ਦੌਰਾਨ ਕਿਸ ਪਾਸੇ ਵੱਲ ਨੂੰ ਜਿਹੜਾ ਵੀ ਜਾਂਦਾ। ਧੰਨਵਾਦ ਦਿਲਪ੍ਰੀਤ, ਬਹੁਤ ਧੰਨਵਾਦ ਬਲਦੇਜ ਪੰਨੂ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ। ਫਿਰ ਅਸੀਂ ਇੱਦਾਂ ਹੀ ਧੰਨਵਾਦ ਕਰਦੇ ਹਾਂ ਸਰੋਤਿਆਂ ਦਾ ਤੇ ਕੱਲ੍ਹ ਨੂੰ ਮਿਲਦੇ ਹਾਂ ਜੀ। ਮੇਰੇ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ।